ਪਾਕਿਸਤਾਨ ਦੇ ਪੱਛਮੀ ਸੂਬੇ ਬਲੋਚਿਸਤਾਨ ਦੇ ਇਲਾਕੇ ਦਿਰਗੂਨ ਤੋਂ ਇੱਕ ਮਾੜੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਦਰਜਣਾ ਮੁਸੱਲਾ ਲੋਕਾਂ ਨੇ ਹਮਲਾ ਕਰਕੇ ਇੱਕ ਮਾਈਨਸ ਦੇ ਉੱਤੇ ਕਈ ਲੋਕਾਂ ਨੂੰ ਕਤਲ ਕਰ ਦਿੱਤਾ ਹੈ ਔਰ ਕਈਆਂ ਨੂੰ ਅਗਵਾ ਕਰਕੇ ਨਾਲ ਲੈ ਗਏ ਨੇ। ਸਰਕਾਰੀ ਜ਼ਰੀਏ ਤਸਦੀਕ ਕਰਦੇ ਨੇ ਕਿ ਹਮਲਾ ਕਰਨ ਵਾਲੇ ਨੇ ਜਿਹੜੇ ਉਹਨਾਂ ਵੱਲੋਂ 10 ਬੰਦਿਆਂ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹਨਾਂ 10 ਦੇ ਵਿੱਚੋਂ ਤਾਂ 3 ਉਹ ਗਾਰਡ ਨੇ ਜਿਨ੍ਹਾਂ ਨੇ ਹਮਲਾ ਆਵਰਾਂ ਦੇ ਨਾਲ ਡਟ ਕੇ ਮੁਕਾਬਲਾ ਕੀਤਾ। ਦੂਬਦੂ ਫਾਇਰਿੰਗ ਹੋਈ ਔਰ ਉਸ ਤੋਂ ਬਾਅਦ ਫਾਇਰਿੰਗ ਦੇ ਨਾਲ ਇਹ ਮਰ ਗਏ। ਇਸ ਤੋਂ ਬਾਅਦ ਇਹਨਾਂ ਹਮਲਾ ਆਵਰਾਂ ਨੇ ਉੱਥੇ ਬਰੂਦ ਦੇ ਧਮਾਕੇ ਵੀ ਕੀਤੇ ਔਰ ਅੱਗਾਂ ਵੀ ਲਾਈਆਂ। 5 ਲਾਸ਼ਾਂ ਐਸੀਆਂ ਸਾਹਮਣੇ ਆਈਆਂ ਨੇ ਜਿਹੜੀਆਂ ਬਰੂਦ ਦੇ ਧਮਾਕੇ ਦੇ ਨਾਲ, ਬੰਬ ਧਮਾਕੇ ਨਾਲ ਜਾਂ ਸੜ ਕੇ ਮਰੀਆਂ ਨੇ। ਮਰਨ ਵਾਲਿਆਂ ਦੇ ਵਿੱਚ ਇੱਕ ਤੁਰਕੀਆ ਦਾ ਸ਼ਹਿਰੀ ਉਮਰ ਵੀ ਹੈ, ਜਿਹੜਾ ਕਿ ਇੱਥੇ ਡਰਿਲਰ ਦਾ ਕੰਮ ਕਰਦਾ ਸੀਗਾ। ਸਰਕਾਰ ਵੱਲੋਂ ਬਲੋਚਿਸਤਾਨ ਦੇ ਵਿੱਚ ਗੈਰ ਮੁਲਕੀ ਸਰਮਾਇਆ ਲਾਉਣ ਔਰ ਉੱਥੇ ਕੰਪਨੀਆਂ ਨੂੰ ਮਾਈਨਸ ਦੇ ਉੱਤੇ ਕੰਮ ਕਰਨ ਵਾਸਤੇ ਕਾਇਲ ਕੀਤਾ ਜਾ ਰਿਹਾ ਹੈ। ਪੂਰੀ ਦੁਨੀਆ ਨੂੰ ਸੱਦਾ ਦਿੱਤਾ ਜਾ ਰਿਹਾ, ਪਰ ਸਿਕਿਉਰਿਟੀ ਦੇ ਇਹ ਮਾਮਲੇ ਨੇ ਜਿਹੜੇ ਇਹਨਾਂ ਤੇ ਪਾਕਿਸਤਾਨ ਦੇ ਬਹੁਤ ਲਾਗੇ ਜਾਣੇ ਜਾਣ ਵਾਲੇ ਚਾਈਨਾ ਨੇ ਕਈ ਵਾਰ ਇਤਰਾਜ਼ ਚੁੱਕੇ ਨੇ। ਇਸ ਮਾਮਲੇ ਤੋਂ ਬਾਅਦ ਇੱਕ ਵਾਰ ਫਿਰ ਪਾਕਿਸਤਾਨ 'ਚ ਮਾਈਨਸ ਦੇ ਅੰਦਰ ਇਨਵੈਸਟਮੈਂਟ ਕਰਨ ਵਾਲੇ ਜਿਹੜੇ ਇੰਟਰਨੈਸ਼ਨਲ ਇਨਵੈਸਟਰ ਨੇ ਉਹ ਸੋਚੀ ਪੈ ਗਏ ਨੇ ਕਿ ਹਾਲਾਤ ਨੇ ਜਿਹੜੇ ਇਹਨਾਂ ਨੂੰ ਕਿੱਦਾਂ ਵੇਖਿਆ ਜਾਏ। ਮਰਨ ਵਾਲੇ ਜਿਹੜੇ ਲੋਕ ਨੇ ਦੱਸਿਆ ਜਾ ਰਿਹਾ ਕਿ ਇਹਨਾਂ ਦੇ ਵਿੱਚੋਂ ਬਹੁਤਿਆਂ ਦਾ ਤਾਲੁਕ ਸੂਬਾ ਖੈਬਰ ਪਖਤੂਨਖਵਾ ਨਾਲ ਔਰ ਸਿੰਧ ਦੇ ਨਾਲ ਹੈ। ਇਹਨਾਂ 'ਚ ਕੋਈ ਇੱਕ ਵੀ ਬਲੋਚਿਸਤਾਨ ਵਾਸੀ ਨਹੀਂ, ਜਦਕਿ ਕਿਸੇ ਵੀ ਲੜਾਕੂ ਗਰੁੱਪ ਔਰ ਅਤਗਰ ਤੰਜ਼ੀਮ ਨੇ ਹਜੇ ਤੱਕ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਕਬੂਲੀ।